ਮੈਨੂੰ ਬੜਾ ਚਾਅ ਚੜਿਆ ਬਹੁਤ ਕਿ ਸ਼ੁਕਰੀਆ ਸਾਰੇ ਦੋਸਤਾਂ ਨੂੰ ਵੇਖ ਕੇ। ਡਾਕਟਰ ਸਾਹਿਬ ਮੈਂ ਹੁਣ ਅਸੀਂ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਠੀਕ ਹੈ ਪ੍ਰੋਗਰਾਮ ਥੋੜਾ ਸਾਰਾ ਮੈਂ ਇੱਕ ਤੇ ਹੋਏਗਾ ਕਿ ਅਸੀਂ ਫਰਦਨ ਇੱਕ ਦੋਸਤ ਨੂੰ ਅਸੀਂ ਮਾਈਕ ਪਾਸ ਕਰਾਂਗੇ, ਉਹ ਆਪਣੀ ਛੋਟੀ ਜਿਹੀ ਜਿਹੜੀ ਗੁਫ਼ਤਗੂ ਆ ਉਹ ਦੋਸਤਾਂ ਨਾਲ ਸਾਂਝੀ ਕਰੇਗਾ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਅੱਗੇ ਫਿਰ ਅਸੀਂ ਦੋਸਤਾਂ ਦੇ ਵਾਸਤੇ ਮਿਰਜ਼ਾ ਮਰਾਜਦੀਨ ਸਾਹਿਬ ਨੇ ਇਹਨਾਂ ਨੇ ਜਨਾਬ ਇਹਨਾਂ ਨੇ ਖਾਣੇ ਦਾ ਪਿਛਲੀ ਵਾਲੀ ਵੀਡੀਓ ਹਾਲਾਂ ਤੱਕ ਸੇਵ ਹੋ ਜਿਹਦੇ ਵਿੱਚ ਪਲੇਟਾਂ 'ਚ ਪਾ ਕੇ ਹਾਂਜੀ ਠੀਕ ਹੈ ਜੀ। ਔਰ ਅਗਰ ਤੁਸੀਂ ਦੂਸਰੇ ਲਫ਼ਜ਼ਾਂ 'ਚ ਪੁੱਛੋ ਨਾ ਤੇ ਇਸ ਵਕਤ ਇਸ ਵੇਲੇ ਗਰੁੱਪ ਵਾਸਤੇ ਇਹ ਮਾਂ ਦਾ ਕਿਰਦਾਰ ਅਦਾ ਕਰਦਾ। ਅੱਛਾ ਜੀ ਕਿ ਦੇਖੋ ਜਦੋਂ ਬੱਚਿਆਂ ਨੇ ਘਰ ਆਉਣਾ ਹੁੰਦਾ ਤੇ ਮਾਂ ਨੂੰ ਸਭ ਤੋਂ ਪਹਿਲੀ ਫਿਕਰ ਕਾਹਦੀ ਹੁੰਦੀ ਹੈ? ਰੋਟੀ ਦੀ। ਤੇ ਉਹਨਾਂ ਨੇ ਖਾਣੇ ਦਾ ਵੀ ਬੰਦੋਬਸਤ ਕੀਤਾ ਹੋਇਆ ਨਾਲ। ਅੱਜ ਫਿਰ ਵੇਖੋ ਦੋਸਤਾਂ ਵਾਸਤੇ ਨਾ ਅੱਜ ਇੰਟਰਟੇਨਮੈਂਟ ਦਾ ਵੀ ਜਿਹੜਾ ਨਾ ਪ੍ਰੋਗਰਾਮ ਰੱਖਿਆ ਹੋਇਆ ਵਾ। ਠੀਕ ਆ। ਔਰ ਇਹਦੇ ਵਿੱਚ ਬਗੈਰ ਕਿਸੇ ਵੀ ਉਹਦੇ ਤੋਂ ਹੁੰਦਾ ਨਾ ਸਾਰੇ ਅਸੀਂ ਦੋਸਤ ਇੰਝ ਹੀ ਸਮਝੋ ਕਿ ਜਿੰਜ ਬਚਪਨ ਦੇ ਵਿੱਚ ਇਕੱਠੇ ਹੋ ਗਏ ਆ। ਤੇ ਹੁਣ ਅਸੀਂ ਜਾਣ ਤੋਂ ਪਹਿਲੇ ਆਪਣੇ ਅੱਗੇ ਜਿਹੜੇ ਸਾਡੇ ਦੋਸਤ ਨੇ ਇਹਨਾਂ ਨੂੰ ਚੰਦ ਲਮਹੇ ਜਿਹੜੇ ਨੇ ਨਾ ਤਾਂ ਕਿ ਆਪਣੇ ਉਹ ਜਜ਼ਬਾਤ ਆਪਣੇ ਖਿਆਲਾਤ ਦਾ ਇਜ਼ਹਾਰ ਕਰ ਸਕਣ। ਅਸੀਂ ਮਾਈਕ ਉਹਨਾਂ ਨੂੰ ਦਿੰਦੇ ਆ। ਤੇ ਮੇਰਾ ਖਿਆਲ ਹੈ ਕਿ ਸੱਜੇ ਪਾਸੇ ਨੂੰ ਮੁੜਨਾ ਜੀ। ਤੁਸੀਂ ਮੈਨੂੰ ਮਾਈਕ ਦਵੋ, ਮੈਂ ਇਧਰੋਂ ਸ਼ੁਰੂ ਕਰਾਉਣਾ। ਠੀਕ ਆ। ਨਹੀਂ ਸਾਹਿਬ ਬਸ ਇਹ ਫੜੋ ਜ਼ਰਾ ਅੱਧੇ ਮਿੰਟ ਦੀ। ਦੇਖੋ ਇਹ ਫੜੋ ਜ਼ਰਾ, ਇਹਨੂੰ ਕੋਲ ਰੱਖੋ। ਤੇ ਹਰ ਦੋਸਤ ਜਿਹੜਾ ਵਾ ਉਹ ਕੋਈ ਇੱਕ ਦੋ 4 5 ਸੈਕਿੰਡ ਦੀ ਗੱਲ ਕਰੇ। ਸਾਹਿਬ ਜਿਹੜੇ ਨਾਲ ਗੱਲ ਕਰਦੇ ਜਜ਼ਬਾਤੀ ਹੋ ਜਾਂਦੇ ਨੇ। ਅਗਰ ਅਸੀਂ ਚਾਹਾਂਗੇ ਕਿ ਚੌਥੇ ਗੇਟ 'ਚ ਗੱਡੀ ਪਾ ਦੇਣ ਤੇ ਉਹ ਕਹਿੰਦੇ ਨੇ ਪੁੱਠਾ ਨਾ ਪੈ ਜਾਏ। ਮਿਰਜ਼ਾ ਸਾਹਿਬ ਤੁਸੀਂ ਸ਼ੁਰੂ ਕਰੋ ਜੀ। ਠੀਕ। अस्सलाम वालेकुम जी सब दोस्तों ਨੂੰ मेरी तरफों दिल ईद मुबारक। एक ईद मिलन पार्टी है, ये सिर्फ इस वास्ते है कि ਅਸੀਂ ਇੱਕ ਦੂਸਰੇ ਦੇ ਚਿਹਰੇ ਦੇਖ ਕੇ ਥੋੜੇ ਟਾਈਮ ਲਈ ਮੁਸਕਰਾ ਸਕੀਏ। ਬੇਸ਼ੱਕ ਆਪਣੇ ਕੰਮਾਂ ਦੇ ਵਿੱਚ ਅਸੀਂ ਇੰਨੇ ਮਸਰੂਫ ਆ ਕਿ ਸਾਨੂੰ ਮੁਸਕਰਾਉਣ ਦਾ ਟਾਈਮ ਨਹੀਂ ਮਿਲਦਾ। ਠੀਕ ਹੈ। ਦੂਸਰੇ ਨੰਬਰ ਤੇ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਸਟੇਜ ਤੇ ਆ ਕਿ ਅਸੀਂ ਆਪਣੇ ਤੋਂ ਛੋਟੇ ਨੂੰ ਕੋਈ ਐਸਾ ਮਜ਼ਾਕ ਫਰੀ ਹੋ ਕੇ ਅਸੀਂ ਨਹੀਂ ਕਰ ਸਕਦੇ ਜਾਂ ਉਹਨਾਂ ਨਾਲ ਅਸੀਂ ਹੱਸ ਖੇਡ ਨਹੀਂ ਸਕਦੇ। ਅੱਜ ਅਸੀਂ ਸਾਰੇ ਹੀ ਉਸ ਮਹਿਫਲ 'ਚ ਬੈਠੇ ਆ ਕਿ ਜਿਸ ਤਰ੍ਹਾਂ ਅਸੀਂ ਬਚਪਨ 'ਚ ਇੱਕ ਦੂਸਰੇ ਨਾਲ ਚੰਗੀ ਮਾੜੀ ਕਰ ਲਈਦੀ ਸੀ ਤੇ ਉਹਦਾ ਗਿਲਾ ਵੀ ਕੋਈ ਨਹੀਂ ਸੀ ਹੁੰਦਾ। ਔਰ ਸਾਨੂੰ ਇੱਥੇ ਇਕੱਠਿਆਂ ਬੈਠਣ ਦਾ ਅੱਲਾਹ ਪਾਕ ਨੇ ਇਹ ਮੌਕਾ ਦਿੱਤਾ ਹੈ। ਅੱਲਾਹ ਪਾਕ ਦੀ ਬੜੀ ਵੱਡੀ ਨਿਅਮਤ ਹੈ। ਬੇਸ਼ੱਕ ਬਿਲਕੁਲ ਜੀ। ਦੁਆਗੋ ਆ ਤੇ ਸਾਰੇ ਦੋਸਤ ਇਸੇ ਤਰੀਕੇ ਨਾਲ ਕੋਸ਼ਿਸ਼ ਕਰਕੇ ਨੈਕਸਟ ਵੀ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਸਿਰਫ ਇਹ ਇੱਕ ਦੂਸਰੇ ਦੇ ਚਿਹਰੇ ਦੀ ਮੁਸਕਰਾਹਟ ਦੇਖਣ ਵਾਸਤੇ ਹੈ। ਬੜੀ ਗੱਲ ਹੈ ਜੀ। ਠੀਕ ਹੈ। ਔਰ ਸਾਨੂੰ ਇੱਕ ਦੂਸਰੇ ਦੀ ਚਿਹਰੇ ਦੀ ਮੁਸਕਰਾਹਟ ਪੜਨਾ ਚਾਹੀਦਾ। ਬਿਲਕੁਲ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ ਵੇ, ਇੰਨਾ ਹੀ ਕਹਿਣਾ ਚਾਹੁੰਦਾ ਮੈਂ। ਫੈਜ਼ ਸਾਹਿਬ ਨਹੀਂ ਇਹ ਜਿਹੜੇ 2-4 ਲਫ਼ਜ਼ ਤੁਹਾਡੇ ਆ ਨਾ ਉਹ ਤੁਸੀਂ ਕਹੋ। ਫੈਜ਼ ਸਾਹਿਬ ਨੇ ਕੁਝ ਨਹੀਂ ਇਹ ਫਿਰ ਕੋਈ ਗੱਲ ਨਹੀਂ ਹੈਗੀ। ਮੇਰੇ ਜਜ਼ਬਾਤ ਜਿਹੜੇ ਨਾ ਭਾਰੇ ਨੇ। ਠੀਕ ਹੈ। ਭਾਰੇ ਜਜ਼ਬਾਤੀ ਹੋ ਜਾਂਦੇ। ਫੜ ਮੌਲਵੀ ਸਾਹਿਬ ਫੜੋ। अस्सलाम वालेकुम जी सब दोस्तों ਨੂੰ। ਮੈਂ ਮੁਹੰਮਦ ਅਸਗਰ ਕੋਟ ਰਮਜ਼ਾਨੀ ਤੋਂ ਤੇ ਬਹੁਤ ਸਾਰੇ ਦੋਸਤ ਵੈਸੇ ਜਾਣਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਹੁੰਦਾ ਤੇ ਈਦ ਮੁਬਾਰਕ ਹਾਂ ਬਿਲਕੁਲ ਦੋਸਤਾਂ ਨੂੰ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਈਦ ਮੁਬਾਰਕ ਤੇ ਬਹੁਤ ਅੱਛਾ ਲੱਗਾ ਸਭ ਦੋਸਤਾਂ ਨੂੰ ਮਿਲ ਕੇ। ਤੇ ਇੰਜ ਦਾ ਪ੍ਰੋਗਰਾਮ ਹੋਣਾ ਚਾਹੀਦਾ ਕਿ ਬੰਦਾ ਚਲੋ ਸਾਲ ਦੇ ਵਿੱਚ ਇੱਕ ਵਾਰੀ ਵਕਤ ਕੱਢ ਕੇ ਸਭ ਦੋਸਤਾਂ ਨਾਲ ਮੁਲਾਕਾਤ ਕਰੇ। ਮੁਲਾਕਾਤ ਦਾ ਬਹਾਨਾ ਹੈ, ਹੱਸ ਖੇਡ ਵੀ ਲੈਂਦਾ ਬੰਦਾ ਤੇ ਬਹੁਤ ਅੱਛੀ ਗੱਲ ਹੈ। ਤੇ सब दोस्तों का शुक्रिया। अस्सलाम वालेकुम जी सारे दोस्तों की हाल है बे ठीक हो? सारे पहले नंबर ते ईद मुबारक जी। ते सारा ग्रुप साडा जिन्ने भी ने सारे दोस्त जेडे बाहर ने या कुछ नहीं आ सके उन्होंने भी ईद मुबारक सारे ते बाकी गल्लां बाद च होणगियां। अगे जाओ जी। हेलो अस्सलाम वालेकुम सारे दोस्तों को ईद मुबारक। नहीं वो बहुत खुशी हुई है जी जो प्रोग्राम किया और बहुत खुशी हुई है जो प्रोग्राम किया और माशाल्लाह ये ऐसे ऐसे चेहरे ने जिन्होंने अभी पहचानते भी नहीं लेकिन बचपन से मिले थे लेकिन अल्हम्दुलिल्लाह माशाल्लाह बड़ी खुशी हुई है। सारे कोई पहचान आई है, कोई यादां आईयां ने कि हाँ जी आ चेहरे हैं। कुछ याद सन कुछ नहीं याद लेकिन इस इवेंट के नाल ਸਾਨੂੰ ਉਹ ਵੀ ਯਾਦ ਆਉਣਾ ਸ਼ੁਰੂ ਹੋ ਗਏ ਨੇ। ਹਾਂਜੀ ਕੁਛ ਇਹ ਚਿਹਰੇ ਸਨ ਸਾਡੇ ਨਾਲ ਸਨ, ਇਹਨਾਂ ਨੇ ਜ਼ਿੰਦਗੀ ਗੁਜ਼ਾਰੀ, ਮੈਟ੍ਰਿਕ ਤੱਕ ਜ਼ਿੰਦਗੀ ਗੁਜ਼ਾਰੀ, ਫਿਰ ਉਸ ਤੋਂ ਬਾਅਦ ਸਾਰੇ ਆਪਣੀ ਆਪਣੀ ਲਾਈਫ 'ਚ ਚਲੇ ਗਏ। ਲੇਕਿਨ ਅਲਹਮਦੁਲਿਲਾ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਹੈ ਔਰ ਸਾਰਿਆਂ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ। ਸਭ ਨੂੰ ਮੇਰੀ ਤਰਫੋਂ ਈਦ ਮੁਬਾਰਕ। अस्सलाम वालेकुम जी तमाम सुनने वालियां नूं जेह्ड़े बरूने मुल्क ने साथी उन्हां नूं बहुत बहुत ईद मुबारक होए। ते जेह्ड़े साडे सामने इत्थे बैठे ने सज्जन साथी बेली साडे सारे क्लास वालों इन्हां नूं भी जनाब इन्हां दा एक ते शुक्रिया अदा करने कि अपने कीमती वक्त चों टाइम कढ के ते इत्थे तशरीफ लियाए
ਤੇ ਦੂਸਰਾ ਜਨਾਬ ਇਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਮਹਿਸੂਸ ਹੋਣ ਰਹੀ ਹੈ। ਸਾਰਿਆਂ ਦੇ ਦਾੜੀ ਦੇ ਉੱਤੇ ਸਿਰ ਦੇ ਵਾਲਾਂ ਤੇ ਸਫੇਦੀ ਉਤਰ ਚੁੱਕੀ ਹੈ ਤੇ ਇੰਨੀ ਦੇਰ ਬਾਅਦ 28 ਸਾਲ ਤੋਂ ਬਾਅਦ ਜਨਾਬ ਉਸਮਾਨ ਸਾਹਿਬ ਵਰਗੇ ਕਲਾਸ ਫੈਲੋ ਸਾਡੇ ਸਾਹਮਣੇ ਮੌਜੂਦ ਨੇ। ਜ਼ਫਰ ਸਾਹਿਬ, ਜ਼ੁਲਫਕਾਰ ਜੱਟ ਸਾਹਿਬ, परवेज़ जट साहब, बल्कि परवेज़ नत्थ साहब, फैज़ रसूल साहब और दीगर जिन्ने भी दोस्त इत्थे तशरीफ लाए ने, रशीद साहब ने, अफजल भट्टी साहब, ਸਾਰਿਆਂ ਦਾ ਹੀ ਦਿਲ ਦੀਆਂ ਥਾਂ ਗਰਾਈਆਂ ਦੇ ਨਾਲ ਜਨਾਬ ਇਹਨਾਂ ਨੂੰ ਵੈਲਕਮ ਕਹਿੰਦੇ ਆ ਔਰ ਇਹਨਾਂ ਦਾ ਸ਼ੁਕਰੀਆ ਅਦਾ ਵੀ ਕਰਨੇ ਆ ਕਿ ਜਨਾਬ ਇਹਨਾਂ ਨੇ ਖਾਸ ਤੌਰ ਦੇ ਉੱਤੇ ਮਿਰਜ਼ਾ ਮਰਾਜਦੀਨ ਸਾਹਿਬ ਔਰ ਅਫਜ਼ਲ ਭੱਟੀ ਸਾਹਿਬ ਜਿਨ੍ਹਾਂ ਨੇ तमाम ਦੋਸਤਾਂ ਨੂੰ ਇਕੱਠਿਆਂ ਕੀਤਾ, ਇੱਕ ਪਲੇਟਫਾਰਮ ਦੇ ਉੱਤੇ ਇੱਕ ਪਲੇਟਫਾਰਮ ਮੁਹੱਈਆ ਕੀਤਾ ਔਰ ਉੱਥੇ ਆ ਕੇ ਸਾਰਿਆਂ ਨੂੰ ਯਾਨੀ ਕਿ ਫਰਦਨ ਵੇਖੋ ਇੱਥੇ ਮਿਲਦੀ ਹੈ ਪਈ ਆਪਣੇ ਬੰਦਾ ਖਿਆਲਾਂ ਦਾ ਇਜ਼ਹਾਰ ਕਰ ਸਕਦਾ, ਇੰਜੋਏ ਕਰ ਸਕਦਾ। ਜੋ ਵੀ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਇੱਕ ਚੀਜ਼ ਹੈ ਤੁਸੀਂ ਉਹਨਾਂ ਦਾ ਇਜ਼ਹਾਰ ਕਰ ਸਕਦੇ ਹੋ, ਚਿਹਰੇ ਵੇਖ ਕੇ ਖੁਸ਼ੀ ਮਹਿਸੂਸ ਕਰ ਸਕਦੇ ਹੋ। ਕਈ ਬੰਦੇ ਐਸਾ ਵੀ ਹੁੰਦੇ ਨੇ ਕਿ ਮੈਕ ਦੇ ਸਾਹਮਣੇ ਗੱਲ ਕਰਦੇ ਆ ਕੋਈ ਥੋੜਾ ਝੱਕਦੇ ਨੇ, ਉਹ ਨਹੀਂ ਕੁਝ ਵੀ ਕਹਿ ਸਕਦੇ, ਕਮ ਸੇ ਕਮ ਈਦ ਮੁਬਾਰਕ ਕਹਿ ਦਵੋ, ਕੁਛ ਤੇ ਕਹੋ ਨਾ, ਕਿਉਂਕਿ ਇਹ ਇੱਕ ਵਕਤ ਗੁਜ਼ਰ ਜਾਂਦਾ ਹੈ ਲੇਕਿਨ ਜਿਹੜੀ ਮੈਮਰੀ ਰਿਕਾਰਡ ਹੋ ਜਾਂਦੀ ਹੈ, ਫਾਰ ਲਾਈਫ ਹੁੰਦੀ ਹੈ। ਤੇ ਮੈਂ ਹੁਣ परवेज़ ਸਾਹਿਬ ਨੇ ਮੇਰੇ ਨਾਲ ਸੱਜੀ ਸਾਈਡ ਤੇ ਬੈਠੇ ਹੋਏ परवेज़ नत्थ ਸਾਹਿਬ, ਇਹਨਾਂ ਅੱਗੇ ਗੁਜ਼ਾਰਿਸ਼ ਕਰਨਾ ਵਾ ਕਿ ਜਨਾਬ ਆਪਣੇ ਖਿਆਲਾਂ ਦਾ ਇਜ਼ਹਾਰ ਕਰਨ। अस्सलाम वालेकुम जी, सारे दोस्तों भरावां नूं ईद मुबारक। ये वो साडे दोस्त बजुर्ग ने जिहड़े ਅਸੀਂ बचपन तो ਜਿਹੜੇ ਇਕੱਠੇ पढ़ते रहे हैं तो ਹੁਣ ਅਸੀਂ तकरीबन 25-30 ਸਾਲਾਂ ਬਾਅਦ ਦੁਬਾਰਾ ਇਕੱਠੇ ਹੋਏ ਹਾਂ ਤੇ ਇਹਨਾਂ ਭਰਾਵਾਂ ਦਾ ਸ਼ੁਕਰਗੁਜ਼ਾਰ ਅਸੀਂ ਕਰਨੇ ਆ ਕਿ ਜਿਹੜਾ ਟਾਈਮ ਕੱਢ ਕੇ ਸਾਰੇ ਸਾਡੇ ਭਰਾ ਸਾਡੇ ਕੋਲ ਆਏ ਨੇ। ਅੱਲਾਹ ਤਾਲਾ ਇਹਨਾਂ ਨੂੰ ਵੀ ਤੌਫੀਕ ਦੇ, ਫਿਰ ਦੁਬਾਰਾ ਕਿਤੇ ਮੌਕਾ ਮਿਲੇ ਤੇ ਇਕੱਠਿਆਂ ਹੋਣ ਦੀ। अस्सलाम वालेकुम, मेरा नाम रशीद अहमद है, देपो के मेरा पिंड है। सारे दोस्तों मेरी तरफ से ईद मुबारक। खासकर ਜਿਹੜੇ ਸਾਡੇ ਦੋਸਤ ਜਿਹੜੇ ਬਾਹਰ ਵੀ ਚਲੇ ਗਏ ਨੇ, ਜੈਸਾ ਕਿ ਇਮਤਿਆਜ਼ ਰਸੂਲ ਸਾਹਿਬ ਨੇ ਬਾਹਰ ਬੈਠੇ ਦੇ, ਉਹਨਾਂ ਨੂੰ ਸਾਡੇ ਨੂੰ ਸਲਾਮ ਹੋਏ ਤੇ ਅੱਲਾਹ ਤਾਲਾ ਉਹਨਾਂ ਨੂੰ ਵੀ ਅਗਲੀ ਵਾਰੀ ਆਉਣ ਦੀ ਤੌਫੀਕ ਦੇਵੇ। ਪਿਛਲੇ ਪ੍ਰੋਗਰਾਮ ਤੇ ਇੱਥੇ ਸੀ, ਇਸ ਪ੍ਰੋਗਰਾਮ ਤੇ ਇੱਥੇ ਨਹੀਂ ਆ ਸਕੇ ਜਿਹੜੀ ਗੱਲ ਹੈ, ਤੇ ਇਸ ਕਰਕੇ ਉਹਨਾਂ ਨੂੰ ਕਿਹਾ ਕਿ 28-30 ਸਾਲ ਬਾਅਦ ਯਾਨੀ ਕਿ ਅਸੀਂ ਇਕੱਠੇ ਹੁੰਦੇ ਹਾਂ, ਯਾਨੀ ਕਿ ਇੱਕ ਦਿਨ ਬਸ ਨਿਕਾਲਣਾ ਦੋਸਤਾਂ ਨੇ। ਇੱਕ ਦਿਨ ਤੋਂ ਬਾਅਦ ਇੱਕ ਦਿਨ ਤਾਂ ਬੰਦਾ ਨਿਕਾਲ ਹੀ ਸਕਦਾ ਜਿਹੜੀ ਗੱਲ ਹੈ, ਤੇ ਬੰਦਾ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੀ। ਤੇ ਜਿਹੜੀ ਗੱਲ ਹੈ ਨਾ, ਸਾਰਿਆਂ ਦੋਸਤਾਂ ਨੂੰ ਇਹਦੇ ਵਿੱਚ ਇਕੱਠਾ ਹੋਣਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਇਹਦੇ ਵਾਸਤੇ ਅਮਲ ਕਰਨਾ ਚਾਹੀਦਾ। अस्सलामु अलैकुम वरहमतुल्लाहि वबरकातुहू। हाँ जी प्यारे दोस्तों, की हाल है? राजी हो खैरियत है? सब अच्छा जनाब। जिस तरह सारे दोस्तों को मालूम है कि इकट्ठ क्लास फैलो का ते ननार मार्की के अंदर है ते इस टाइम सारे दोस्त इत्थे ही बैठे ने ते खुशियां इंजॉय करते हैं पे। ते जनाब जिन्होंने दोस्तों इंतज़ाम किया, अल्लाह ताला उन्होंने कारोबार च बरकत पाए, उन्होंने सेहत तंदुरुस्ती सब दोस्तों को अता फरमाए ते ज़्यादा तो ज़्यादा जोड़ा वो अपना इस तरह के जोड़े प्रोग्राम वैसे होने चाहिए ने। साल बाद नहीं, एक 6 महीने बाद, 2 बाद या 3 कोई भी इवेंट होए तो इहो जे होने चाहिए ने, क्योंकि ज़िंदगी इन्नी तेज़ हो गई है कि किसी बंदे को टाइम ही नहीं है। तो चलो कोई 10 मिनट बंदा बह के घंटा रिफ्रैशमेंट वास्ते, सेहत वास्ते भी बहुत अच्छा। तो बाकी जनाब बहुत शुक्रिया मराज साहब का, जिन्ने भी दोस्त ने सारे, क्योंकि ये नां लेना एक दा ते एह्दा एह् मतलब नहीं कि जेह्ड़ा नां लिया जाता उनकी इज्जत ज़्यादा है। ये सारे दोस्त बराबर ने, लेकिन एफर्ट होंदी है दोस्तां दी, फिर कोई सेहरा होंदा बंदियां दे, फिर जिन्हां दी वजह तो जेह्ड़े दूसरे दोस्त ने वो जेह्ड़े इकट्ठे होंदे ने। फैज़ रसूल साहब बैठे ने जनाब, ये चेहरा मोहरा ने सारी महफल दा, क्योंकि ये जेह्ड़े ने चेहरा मोहरा ने रौनक है इस महफल दी। ते अल्लाह ताला इन्हां नूं भी सेहत दे ते जिंदगी जिहड़ी है अच्छी खूबसूरत अता फरमाए ते कारोबार च भी तरक्की दे ते अल्लाह ताला खुशियां वंडण दी ते सारिआं नूं तौफीक दे ते आमीन। जज़ाकल्लाह, माशाअल्लाह, अल्हम्दुलिल्लाह। अस्सलाम वालेकुम जी, मेरा नाम मोहम्मद उस्मान है, पिंड नई बादी ते मेरी तरफों सारे ईद मुबारक। और इस अलावा सारे खुश रहो, अल्लाह ताला तुहानूं आबाद रखे। ਆਮੀਨ ਜੀ, ਆਮੀਨ। ਇਹ ਸਾਡੇ ਬੜੇ ਪਿਆਰੇ ਤੇ ਲਾਡਲੇ ਕਲਾਸ ਫੈਲੋ ਨੇ ਜੀ, ਤੁਸੀਂ ਵੇਖਿਆ ਜਿਸ ਤਰ੍ਹਾਂ ਇਹਨਾਂ ਨੂੰ ਲਿਆਂਦਾ। बहुत बहुत मेहरबानी है इवेंट मुकर्रर करने में। शुक्रिया जी, शुक्रिया। अस्सलाम वालेकुम जी, सारे भरावां दोस्तां नूं ईद मुबारक।
बस गुआती मार दो अस्सलाम वालेकुम। आगे भाजना गल मेरी तरफों सब दोस्तों ਨੂੰ ईद मुबारक होए। बहुत खुशी हुई है कि दोस्तों ਨੂੰ आपस ਚ मिल के अल्लाह पाक सानू मजीद ਜਿਹੜਾ ਨਾ ਜ਼ਿਆਦਾ ਬਰਕਤ ਦੇ अल्लाह पाक। ਵੱਡੀ ਗੱਲ ਇਹ ਹੈ ਕਿ ਅਸੀਂ ਦੋਨੋਂ ਇੱਕੋ ਪਿੰਡ ਦੇ ਆ ਇੰਨੇ ਚਿਰ ਦਾ ਸਾਨੂੰ ਠੀਕ ਹੋ ਗਿਆ ਜੀ, ਅੱਜ ਮਿਲ ਗਏ ਉਹਨਾਂ ਇਸ ਪਲੇਟਫਾਰਮ ਦੀ ਬਦੌਲਤ। ਤੇ ਹੁਣ ਜਿਹੜਾ ਦੂਸਰਾ ਸਾਡਾ ਜਨਾਬ ਸੈਗਮੈਂਟ ਸਭ ਤੋਂ ਅਹਿਮ ਲੰਗਰ ਪਾਣੀ ਦਾ, ਹਾਂਜੀ, ਉਹ ਹੁਣ ਮਾਸ਼ਾਅੱਲਾ ਆਪਣਾ ਉਹ ਸ਼ੁਰੂ ਹੋ ਰਿਹਾ। ਤੇ ਨਾਲ ਜਨਾਬ ਮਿਊਜ਼ਿਕ ਵੀ ਹੋਏਗਾ। ਮਿਊਜ਼ਿਕ ਖਾਣੇ ਦੇ ਫੌਰਨ ਬਾਅਦ ਜਨਾਬ ਆਪਣਾ ਜਿਹੜਾ ਸਾਡਾ ਮਹਿਫਿਲ ਸਮਾਅ ਦਾ ਪ੍ਰੋਗਰਾਮ ਹੈ ਜੀ। ਵਾਹ ਜੀ ਵਾਹ, ਠੀਕ ਹੈ ਜੀ। ਤੇ ਦੋਸਤਾਂ ਦੇ ਜਨਾਬ ਠੀਕ ਹੈ ਨਾ, ਦੋਸਤਾਂ ਦੀ ਜਨਾਬ ਰਿਫਰੈਸ਼ਮੈਂਟ ਵਾਸਤੇ ਤੇ ਹੁਣ ਖਾਣੇ ਦਾ ਸ਼ੁਰੂ ਕਰਾਈਏ। ਹਾਂਜੀ ਬਿਲਕੁਲ ਠੀਕ ਹੈ, ਹਾਂਜੀ ਬਹੁਤ ਸ਼ੁਕਰੀਆ ਤੇ ਹੁਣ ਮਿਲਣੇ ਆ ਜੀ ਅਗਲੇ ਸੈਗਮੈਂਟ ਤੇ। ਜੀ ਜੀ। माशाल्लाह माशाल्लाह।